आ गए हैं ते पूरा पूरा गाँव पा गए हैं। पंजाबी रेडियो यूएसए ते हासे चारे पासे। हेलो आ गए हैं ਤੁਹਾਡੇ ਕੋਲ। ਹਾਏ ਹਾਏ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਹੈਲੇ 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 ਹੈਲੇ। ਹਾਂ ਮਾਈਕ ਟੈਸਟਿੰਗ ਓਕੇ ਰਿਪੋਰਟ। ਹਾਂਜੀ ਹਾਸੇ ਚਾਰੇ ਪਾਸੇ ਤਾਇਆ ਸ਼ੌਂਕੀ ਤੇ ਹਰਮਨ ਆ ਗਿਆ। ਹਰਮਨ ਕਿੱਦਾਂ? मैं ठीक हाँ। ਮੈਂ ਠੀਕ ਹਾਂ। ਇਹ ਕੀ ਹੁੰਦਾ? ਤਾਇਆ ਤੈਨੂੰ ਹਰ ਗੱਲ ਦੀ ਨਕਲ ਲਾਉਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸਾਡੇ ਪੂਰਵਜ ਬਾਂਦਰ ਸੀਗੇ। ਤੁਹਾਡੇ ਹੀ ਹੋਣਗੇ, ਸਾਡੇ ਤਾਂ ਮੈਂ ਕਿਹਾ ਤੇਰੇ ਸੀਗੇ, ਤੁਹਾਡੇ ਚਿੰਪੈਂਜੀ ਸੀਗੇ। ਸਾਡੇ ਇਨਸਾਨ ਸੀ। ਸ਼ੇਰ ਤੋਂ ਤੇ ਹਾਥੀ ਲੱਗ ਗਏ। ਤਾਇਆ ਜੋ ਮਰਜ਼ੀ ਲੱਗਣ ਪੱਟ ਹਾਂ ਤੁਹਾਡੇ ਨਾਲੋਂ ਜ਼ਿਆਦਾ ਦਿਮਾਗੀ ਸੀ। ਬਹੁਤ ਦਿਮਾਗੀ ਸੀਗੇ। ਵੱਡੇ ਕੀ ਕਹਿੰਦੇ ਨੇ ਅੰਬਾਨੀ ਪਰਿਵਾਰ ਤੋਂ ਆਂਦੇ। ਓ ਹੈਲੋ ਉਹਨਾਂ ਦਾ ਤਾਂ ਨਾਂ ਨਾ ਲਈ। ਅੱਛਾ ਹਾਂ ਨਿਆਂਜ ਲਈ ਕੀ ਕਰ ਤੇਰੀ ਕਮੇਟੀ ਮਾਰੀ ਕਿ ਤੇਰਾ ਸ਼ੇਰ ਡੁੱਬ ਗਿਆ। ਤਾਇਆ ਫਿਲਹਾਲ ਤੈਨੂੰ ਪਤਾ ਨਹੀਂ ਜੋ ਮਾਹੌਲ ਚੱਲ ਰਿਹਾ। ਮਾਹੌਲ ਤੇ ਚੱਲ ਰਿਹਾ ਦੇਖ ਤੇ ਅਸੀਂ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਆ। ਪਰ ਮੈਂ ਦੇਖਿਆ ਪੰਜਾਬ ਚ ਉਹਨਾਂ ਦੇ ਪੰਪ ਚੱਲਦੇ ਪਏ ਆ। ਤਾਇਆ ਬਹੁਤ ਘੱਟ ਥਾਵਾਂ ਤੇ। ਹਾਂ ਉਹ ਤੇ ਹੈ ਬਹੁਤ। ਕਦੇ ਤੂੰ ਤੇ ਮੈਂ ਹੋਵਾਂ ਬੈਠੇ ਹੋਈਏ ਅਸੀਂ ਸਮੁੰਦਰ ਦੇ ਕਿਨਾਰੇ, ਉੱਥੋਂ ਆਏ ਮੱਛੀ ਸਾਡੇ ਅੰਗੂਠੇ ਨੂੰ ਚੂ ਚੂ ਕਰੇ ਤੇ ਅਸੀਂ ਉਹਨੂੰ ਫੜ ਕੇ ਤਲ ਕੇ ਖਾ ਲਈਏ। ਸਵਾਦ ਹੀ ਆ ਜੇ। ਕਿਆ ਬਾਤ ਹੈ। ਕਿੰਨੀ ਗੰਦੀ ਸੋਚ ਆ ਤਾਇਆ ਤੇ ਗੰਦੀ ਕੀ ਸੋਚ ਹੈਗੀ? ਦੇਖੋ ਜੀ ਇਹਨੂੰ ਕਹਿੰਦੇ ਨੇ ਰਿਸ਼ਟ ਪੁਸ਼ਟ ਸੋਚ। ਰੋਮਾਂਸ ਦਾ ਰੋਮਾਂਸ ਵੀ ਹੋ ਗਿਆ, ਢਿੱਡ ਵੀ ਭਰ ਗਿਆ। ਇਹ ਤਾਇਆ ਇਹ ਰੋਮਾਂਸ ਨਹੀਂ ਲੱਗ ਰਿਹਾ ਸੀ, ਢਿੱਡ ਭਰਨਾ ਜ਼ਿਆਦਾ ਲੱਗ ਰਿਹਾ ਸੀ। ਤਾਂ ਪਰ ਢਿੱਡ ਭਰਿਆ ਅਗਰ ਰੋਮਾਂਸ ਹੋਗਾ ਭੁੱਖੇ ਪੇਟ ਤੇ ਫੌਜ ਨਹੀਂ ਲੜ ਸਕਦੀ। ਹਾਏ ਹਰ ਪਾਸੇ ਤਾਇਆ ਸਿਰਫ ਭੁੱਖ ਹੀ ਖਿਲਾਰਦਾ ਤੂੰ। ਨਹੀਂ ਖਾਣਾ ਜ਼ਰੂਰੀ ਹੈ। ਚੀਚੂ ਕਰੇ ਆ ਕੇ ਤੇ ਉਹਨੂੰ ਵੀ ਤਲ ਕੇ ਖਾ ਜਾ। ਦੇਖ ਮੇਰੀ ਗੱਲ ਸੁਣ, ਤੈਨੂੰ ਭੁੱਖ ਲੱਗੀ ਹੈ ਤੇ ਤੈਨੂੰ ਕੋਈ ਕਹੇ ਕਿ ਆ ਮੈਂ ਲਵ ਯੂ ਬੋਲ ਤੇ ਕੋ ਬੋਲਿਆ ਜਾਊਗਾ? ਤਾਇਆ ਘਰੋਂ ਜਾਓ ਖਾ ਕੇ ਕਿਉਂ ਮਿਲਣ ਪਕਾ ਕੇ? ਟਾਪੂ ਤੇ ਤੇਰਾ ਮੇਰੇ ਮੂੰਹ ਸੁਣ ਲੱਗੀ ਕੁਛ। ਟਾਪੂ ਤੇ ਜਾਣ ਲੱਗਿਆ ਵੀ ਤਾਂ ਘਰੋਂ ਕੁਛ ਖਾ ਕੇ ਜਾ ਸਕਦੇ ਨਹੀਂ। ਜਾ ਕੇ ਭੁੱਖ ਨਹੀਂ ਲੱਗੂਗੀ ਮਾਹੌਲ ਚ। ਘਰੋਂ ਲੈ ਕੇ ਜਾਓ। ਹਾਂ ਤੇ ਬਾਬਾ ਪਿਕਨਿਕ ਜਾਓ। ਤੇਰਾ ਤੇ ਉਹ ਹਿਸਾਬ ਹੈ ਹੱਥੇ ਜਾਓ ਦਾਰੂ ਘਰੋਂ ਲੈ ਕੇ ਜਾਓ। ਆ ਕੀ ਮਤਲਬ ਹੈ? ਆ ਕੀ ਮਤਲਬ ਹੋਇਆ? ਅਗਲੇ ਬਾਹਰ ਉੱਥੇ ਐਡਵੈਂਚਰ ਤੇ ਗਏ ਉੱਥੋਂ ਖਾਂਦੇ। ਤੇਰਾ ਐਡਵੈਂਚਰ ਨਾ ਵੈਸੇ ਹੀ ਸਾਰਿਆਂ ਦੀ ਸਮਝ ਤੋਂ ਬਾਹਰ ਆ। ਤੈਨੂੰ ਸਮਝ ਤਾਂ ਹੀ ਤੁਸੀਂ ਮਿਡਲ ਕਲਾਸ ਲੋਕ ਆ ਜਾਂਦੇ ਹੈਗੇ ਉਹ ਕੀ ਕਹਿੰਦੇ ਨੇ ਕਰਜਾਈ ਹੋ ਕੇ। ਅਸੀਂ ਮਿਡਲ ਕਲਾਸ ਹੀ ਠੀਕ ਆ। ਮਿਡਲ ਕਲਾਸ ਤੂੰ ਮੈਨੂੰ ਪਤਾ ਜਿਹੜਾ ਅਮੀਰ ਤੁਰਿਆ ਫਿਰਦਾ। ਪਿਕਨਿਕ ਤੇ ਵੀ ਜਾਣਾ ਘਰੋਂ ਆਲੂ ਦੇ ਪਰੌਂਠੇ ਲੈ ਜਾਓ ਨਾਲ। ਆ ਹਿਸਾਬ ਮੱਛੀਆਂ ਵੇਖ ਕੇ ਡੋਲਦੇ ਹੋਏ ਲੋਕੋ। ਨਹੀਂ ਮੁਫਤੀ ਕਿੱਦਾਂ? ਜਿਹੜਾ ਸਮੁੰਦਰੀ ਜਹਾਜ਼ ਦਾ ਖਰਚਾ ਕੀਤਾ ਉਹ ਤੇ ਉਹ ਮੱਛੀ ਲਈ ਕੀਤਾ। ਬਿਲਕੁਲ ਕੀਤਾ। ਸਮੁੰਦਰ ਦੀ ਮੱਛੀ ਖਾਣ ਦਾ ਸਵਾਦ ਹੀ ਵੱਖਰਾ। ਕਿਉਂਕਿ ਟੂ ਮੱਚ ਨਾ ਮੱਛੀ ਬੜੀ ਅੱਛੀ ਹੁੰਦੀ ਹੈ। ਖਾਓ। ਤੁਹਾਨੂੰ ਪਤਾ ਕਿੰਨੇ ਮਿਨਰਲ ਹਾਸੇ ਚਾਰੇ ਪਾਸੇ ਜਿਤਾਇਆ ਸ਼ੌਂਕੀ ਨਾਲ ਹਰਮਨ ਬਣੀ ਹੋਈ ਹੈ ਤੇ ਹਰਮਨ ਮੇਰੇ ਨਾਲ ਬਣੀ ਹੋਈ ਹੈ ਤੇ ਹਰਮਨ ਤੁਹਾਡੇ ਨਾਲ ਬਣੀ ਹੋਈ ਹੈ। ਸਾਰੇ ਪਾਸੇ ਹਰਮਨ ਹੀ ਹਰਮਨ ਹੈ। ਤਾਇਆ ਹੁਣ ਤੂੰ ਮੈਨੂੰ ਮਨਾ ਨਹੀਂ ਸਕਦਾ ਇਹੋ ਜਿਹੀਆਂ ਗੱਲਾਂ ਕਰਕੇ। ਮਨਾ ਨਹੀਂ ਸਕਦਾ। ਯੂ ਹਰਟ ਮੀ। ਹੈ ਹਾਂ ਹਰਟ ਕੀ? ਯੂ ਹਰਟ ਮੀ। ਹਰਟ ਦੱਸਾਂ ਬਾਹ ਉਰੇ ਕਰੀ ਟੁੱਟੀ ਹੋਈ ਤੇ ਮੁੱਕਾ ਮਾਰਾ। ਨੋ ਨੱਪਾ ਬਾ ਨਹੀਂ ਤਾਇਆ। ਫੱਟਰ ਦੀ ਬਾਹ ਲੈ ਕੇ ਆ ਗਈ ਹੈ। ਆਹੋ ਤਾਇਆ ਤੇਰਾ ਫਰਜ਼ ਬਣਦਾ ਤੂੰ ਮੇਰੇ ਲਈ ਨਾ ਦੁੱਧ ਚ ਹਲਦੀ ਪਾ ਕੇ ਲੈ ਕੇ। ਮੈਂ ਤੈਨੂੰ ਮਸਾਜ ਦਿੰਦਾ ਬਾਂਹ ਤੇ ਉਹਦੇ ਕਰ ਜਰਾ ਤੇਰੇ ਪਟਾਕੇ ਕੱਢਾਂ ਬਾਂਹ ਚ। ਤੂੰ ਮੈਨੂੰ ਦਵਾਈ ਦਵਾਵੇਂ, ਤੂੰ ਮੇਰਾ ਹਾਲ ਚਾਲ ਪੁੱਛੇ, ਬਟ ਪਤਾ ਨਹੀਂ ਕਿੱਦਾਂ ਦਾ ਤੂੰ। ਮੰਗ ਕੇ ਲਈ ਦਵਾਈ ਲੱਗਦੀ ਨਹੀਂ ਹੁੰਦੀ ਕਦੇ ਪੈਸੇ ਖਰਚੋ ਉਹਦੇ ਲਈ। ਤੂੰ ਰੁਪਈਆ ਲੈ ਲਈ ਮੈਥੋਂ। ਰੁਪਈਆ ਲੈ ਲਈ ਆਪ ਕਮਾਲ ਹੋ ਗਈ ਹੈ। ਰੁਪਈਆ ਕਿਵੇਂ ਲੈ ਲਿਆ? ਪੈਸੇ ਲੱਗਦੇ ਆ। ਤਾਇਆ ਤੂੰ ਬਹੁਤ ਗੰਦਾ। ਚੱਲ ਤੇਰਾ ਹੈਲਥ ਕਾਰਡ ਬਣਵਾ ਦਿੰਦਾ ਮੈਂ ਤੇਰਾ ਸਾਰਾ ਲਾਈਫ ਫ੍ਰੀ। ਹਾਏ ਆਹੋ ਮਤਲਬ ਪਤਾ ਮੈਨੂੰ। ਬਾਕੀ ਉਧਰ ਇੰਡੀਆ ਦੇ ਵਿੱਚ ਰੌਲਾ ਬੜਾ ਪਿਆ ਹੋਇਆ। ਦੇਖ ਤੇਰਾ ਮੈਂ ਐਸਾ ਕਾਰਡ ਬਣਵਾਵਾਂਗਾ ਤੇਰੇ ਗਿੱਟੇ 'ਚ ਤੇ ਪੱਥਰੀ ਵੀ ਹੋਗੀ ਤੈਨੂੰ ਉਹ ਵੀ ਫ੍ਰੀ ਹੈ। ਗਿੱਟੇ 'ਚ ਪੱਥਰੀ ਕਦੋਂ ਹੁੰਦੀ? ਤੇਰੇ ਹੋ ਸਕਦੀ ਨਾ। ਕਿਉਂ ਹੈ? ਕਿਉਂਕਿ ਕੀ ਕਹਿੰਦੇ ਨੇ ਪਿੱਤਾ ਤੂੰ ਰੱਖਿਆ ਨਹੀਂ ਹੋਇਆ ਗਿੱਟੇ 'ਚ ਕਰਵਾ ਲੈ। ਮੇਰੇ ਪਿੱਤਾ ਹੈਗਾ। ਤੂੰ ਕਿਹਾ ਸੀ ਕਢਵਾਤਾ ਮੈਂ ਨਹੀਂ ਕਢਵਾਇਆ ਹਲੇ। ਨਹੀਂ ਤੂੰ ਆਪੇ ਕਿਹਾ ਸੀਗਾ ਕਿ ਪਿੱਤਾ ਮੇਰਾ ਹੈ ਨਹੀਂ। ਕਿਡਨੀਆਂ ਮੇਰੀਆਂ ਵੈਸੇ ਨਹੀਂ ਕੀ ਕਹਿੰਦੇ ਨੇ ਰਿਸਪੌਂਡ ਕਰਦੀਆਂ ਬਹੁਤੀਆਂ ਅੱਜ ਕਰਕੇ ਮੈਂ ਫਿਰ ਗਿੱਟੇ 'ਚ ਹੀ ਹੋਏਗੀ ਪੱਥਰੀ। ਗੁੱਸਾ ਨਾ ਕਰਿਓ। ਹਾਂ ਕੀ ਕਹਦਾ? ਤਾਇਆ ਹਿੱਲ ਗਿਆ। ਹੈਲਥ ਆਇਆ ਐਵੇਂ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA।
ਤਾਇਆ ਉਹ ਲੱਗ ਗਿਆ ਮਾਈਕ? ਵੀ ਆਰ ਔਨ 에ਅਰ। ਅੱਛਾ ਵੀ ਆਰ ਔਨ 에ਅਰ। ਅੱਛਾ ਹਵਾ 'ਚ। ਹਾਂ ਚਾਰੇ ਪਾਸੇ 'ਚ ਤੁਹਾਡੇ ਨਾਲ ਹੈ ਤਾਇਆ ਸ਼ੌਂਕੀ ਹਰਮਨ ਮੇਰੇ ਨਾਲ ਹੈ। ਹਾਂ ਹਰਮਨ ਤੇ ਤਾਇਆ ਹੁਣ ਆਪਾਂ ਅੱਗੇ ਵਧੀਏ। ਮੈਂ ਇਹ ਕਹਿ ਰਹੀ ਸੀ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਬਹੁਤ ਪਰੇਸ਼ਾਨੀ 'ਚ ਨੇ। ਉਹ ਤੇ ਹੈ ਬਹੁਤ ਪਰੇਸ਼ਾਨੀ ਹੈ। ਹਾਂ ਆਂਟੀ ਇੱਕ ਜਿਹੜੀ ਫੋਨ ਦੇ ਉੱਤੇ ਸਿਰ ਬਹੁਤ ਖਾਂਦੀ ਹੈ, ਕਿਰਪਾ ਕਰਕੇ ਵੈਕਸੀਨ ਲਵਾਓ, ਕਿਰਪਾ ਕਰਕੇ ਵੈਕਸੀਨ ਲਵਾਓ। ਮੈਂ ਕਿਤੇ ਇੰਡੀਆ ਫੋਨ ਲਾਇਆ, ਹਾਂ 1.5 ਮਿੰਟ ਪਹਿਲਾਂ ਇਹਨੇ ਆਪਣਾ ਬੋਲਿਆ, ਉਹ ਤੋਂ ਬਾਅਦ ਅਗਲੇ ਬੰਦੇ ਦਾ ਫੋਨ ਹੀ ਬੰਦ ਆ ਰਿਹਾ। ਤੇਰੇ ਫੋਨ ਤੇ ਕਿਵੇਂ ਬੋਲਿਆ ਤਾਇਆ? ਮੈਂ ਇੰਡੀਆ 'ਚ ਰਿੰਗਟੋਨ ਵੱਜਦੀ। ਮੈਂ ਇੰਡੀਆ 'ਚ ਫੋਨ ਕੀਤਾ ਸੀ ਨਾ। ਨਹੀਂ ਪਰ ਕੀਤਾ ਤਾਂ ਅਮਰੀਕਾ 'ਚ ਸੀ। ਤੇ ਕੀਤਾ ਇੰਡੀਅਨ ਨੰਬਰ ਤੋਂ ਨਾ। ਮੈਂ ਇੱਥੇ ਵੀ ਰੱਖਿਆ ਹੋਇਆ ਹੈ। ਮੈਂ ਪੈਸੇ ਦੀ ਕਮੀ ਨਹੀਂ ਹੈਗੀ। ਅੱਛਾ ਪੈਸੇ ਦੀ ਕੋਈ ਕਮੀ ਨਹੀਂ। ਮੈਂ ਦੱਸਦਾ ਮੈਂ ਮਾਟਾ ਨਾ ਜਾਣੀ ਮੈਨੂੰ। ਓਕੇ ਆਹੋ ਠੀਕ ਆ ਸਾਨੂੰ ਘੱਟਾ 'ਚ ਮੇਰੇ ਪਾਪੇ ਕੋ ਫੀਸ ਹੁੰਦੀ ਸੀ। ਆਂਟੀ ਕਿੰਨਾ ਬੋਲਦੀ ਹੈ? ਆਂਟੀ ਬਹੁਤ ਬੋਲਦੀ। ਆਂਟੀ ਕਹਿੰਦੀ ਵੈਕਸੀਨ ਲਵਾ ਲਓ। ਆਂਟੀ ਜਿੱਦਾਂ ਬੋਲਦੀ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਹੈਗਾ ਕਿ ਉਹਨੇ 4-5 ਇਕੱਠੀਆਂ ਲਵਾ ਲੀਆਂ ਹੋਈਆਂ ਨੇ। नहीं पता की क्योंकि बहुत जरूरी होने पे घर से बाहर निकले भी भलिया लोके जिन्नी गर्मी पै रही है ते मोर ओवर जो हालात ने बंदा बहुत जरूरी होने ते निकलदा है। मैं तो कहना कुछ ते बहुत जरूरी होंदे वे। कईयां ने गल्लां कीतियां, कईयां ने गल्लां सुनियां, कईयां नु गल्लां हजम नहीं होईयां, कईयां ने फिर गालां भी खादियां, कईयां ने गालां कट भी दित्तियां ते कईयां ने करके बत्ती भी चल गई। ओए होए होए मैं तेनू दसदा पिया कल दी गल। हां ओए होए 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 मैं कहना उधरों किते गप्पीवाल सॉरी केजरीवाल ने आके कहा कि 300 यूनिट फ्री देवांगे। हां उधरों मैं क्या कैप्टन साहब दिल ते लाके गल। हाँ। मैं जलंधर लाया फोन, मेरे कुछ रिश्तेदार रहंदे ने। अच्छा ਉਹ ਦਰਸ਼ਨ ਕਹਿੰਦੇ ਜੀ ਜਿੱਦਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਸ਼ਾਮੀ 7 ਵਜੇ ਦੀ ਬੱਤੀ ਗਈ। ਕਹਿੰਦੇ ਰਾਤ ਪਰ ਬੱਤੀ ਨਸੀਬ ਨਹੀਂ ਹੋਈ। हां ਉਹ ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਪੂਰਾ ਹੀ ਰਾਤ ਦਾ ਕੱਟ ਲਾ ਕੇ ਬੱਤੀ ਸੇਵ ਕੀਤੀ ਹੈ। ਕਹਿੰਦੇ ਰੋਜ਼ ਦਾ ਇਦਾਂ ਕੱਟ ਲਾ ਕੇ ਬੱਤੀ ਸੇਵ ਕਰਾਂਗੇ, ਕੱਲ ਨੂੰ 3-4 ਰੁਪਏ ਯੂਨਿਟ ਦੇ ਦਾਂਗਾ। अच्छा ਨਾਲੇ ਉੱਤੇ ਡੱਲਾ ਮਾਰਦਾ ਨੂੰ ਹੀ ਕਹਿੰਦੇ। ਵੈਸੇ ਸਹੀ ਮੂੰਹ ਪਤਾ ਕੀ ਸੀ ਹਰਮਨ? ਕੀ? ਕਿ ਉਹ ਇਹ ਕਹਿੰਦੇ ਕਿ ਪਰ 4-5 ਰੁਪਏ ਯੂਨਿਟ ਬੱਤੀ ਦੇਵਾਂ ਕਰਾਂਗੇ, ਇਸ ਤੋਂ ਉੱਪਰ ਨਹੀਂ ਤੇ ਹਰ ਮਹੀਨੇ ਬਿੱਲ ਲਾਉ ਕਰੂਗਾ। ਤਾਇਆ ਤੈਨੂੰ ਸਲਾਹਕਾਰ ਨਹੀਂ ਨਾ ਰੱਖਿਆ ਉਹਨਾਂ ਨੇ। ਮੈਂ ਇਹ ਚੰਗੇ ਬਦੇ ਦੇਖੋ ਹੁਣ ਬਾਈਡਨ ਮੇਰਾ ਸਾਰਾ ਪੁੱਛਦਾ ਮੇਰੇ ਤੋਂ। ਹਾਂ ਵੇਖੋ ਸੱਤਾ ਚ ਹਾਂ। ਇੱਕ ਟਾਈਮ ਤੇ ਮੇਰੇ ਕੋ ਚਾਚੂ ਬੁਸ਼ ਵੀ ਪੁੱਛਦਾ ਸੀ ਹਾਂ ਸੱਤਾ ਚ ਆਇਆ। ਹਾਂ। ਉਹ ਬਾਬਾ ਤੱਕ ਸੱਤਾ ਚ ਆਇਆ। ਹਾਂ ਮੈਂ ਕਹਿੰਦਾ ਜਿਹੜਾ ਪਿੱਛੇ ਉਹ ਸੀਗਾ ਉਹ ਗੁਬਾਰਾ ਜਿਹਾ ਉਹ ਵੀ ਤੇਰਾ ਫਰੈਂਡ ਸੀ ਤਾਇਆ। ਆਹੋ ਤਾਈਓ ਤੇ ਮੈਂ ਗੁਬਾਰਾ ਗਿਆ ਹਾਂ ਹੈ ਨਾ। ਹਾਂ ਪੰਪ ਦੇ ਕੇ ਬਣਾਇਆ ਸੀ ਮੈਂ ਟਰੰਪ ਹਾਂ ਹੈ ਨਾ। ਉਹ ਇਹ ਮੇਰੀਆਂ ਸਲਾਹਾਂ ਕਰਕੇ ਵੇਖੋ ਕਿੱਥੇ ਰਾਜ ਕਰ ਗਏ ਆ। ਹਾਂ ਕਿਤੇ ਮੋਦੀ ਅੰਕਲ ਮੇਰੀ ਸਲਾਹ ਲੈਣ ਤੇ ਮੈਂ ਉਹਨਾਂ ਨੂੰ ਸਾਰਾ ਵਾਈਟ ਕਾਲਰ ਸ਼ੋਅ ਕਰਾ ਸਕਦਾ। ਤਾਇਆ ਜਿਹੜੇ ਉਹਨਾਂ ਨੇ ਸਲਾਹਕਾਰ ਰੱਖੇ ਆ ਨਾ, ਮੈਨੂੰ ਲੱਗਦਾ ਉਹਨਾਂ ਦੀ ਵੀ ਸਲਾਹ ਨਹੀਂ ਲੈਂਦੇ। ਉਹ ਤਾਂ ਹੀ ਤੇ ਮਾੜੀ ਗੱਲ ਹੈਗੀ ਹੈ ਨਾ। ਸਲਾਹ ਲੈਣੀ ਚਾਹੀਦੀ ਹੈ ਸਿਆਣੇ ਬੰਦੇ ਦੀ। ਹਾਂ ਪਰ ਗੱਲ ਇਹ ਹੈ ਕਿ ਲੋਕਾਂ ਨੂੰ ਝੂਠੇ ਵਾਅਦੇ ਇੰਨੇ ਸਾਰੇ ਕੀਤੇ ਜਾ ਰਹੇ ਆ ਨਾ, ਇੰਨੇ ਸਾਰੇ ਕੀਤੇ ਜਾ ਰਹੇ, ਪੁੱਛੋ ਹੀ ਕੁਛ ਨਾ। ਕੀ ਪੁੱਛੀਏ ਹੁਣ? ਮਤਲਬ ਕਹਿ ਲੋ ਕਿ ਜਾਂ ਤਾਂ ਜਨਤਾ ਸੱਚੀ ਅੱਖਾਂ ਤੇ ਪੱਟੀ ਤੇ ਕੰਨਾਂ 'ਚ ਰੂੰ ਦੇ ਕੇ ਬੈਠੀ ਹੈ। ਹਾਂ। ਉਹ ਬਸ ਸੁਣਦੀ ਹੈ ਕਿ ਤੇ ਮੁਨਾਫਾ ਹੋ ਰਿਹਾ, ਕਹਿੰਦੇ ਕਮਾ ਲਓ। ਕੁਝ ਤਰਾਸ਼ਦੀ ਵੀ ਐਸੀ ਹੈ ਕੋਵਿਡ ਦੇ ਕਰਕੇ ਕਮਾਈਆਂ ਰੁਕ ਗਈਆਂ। ਉਲਟਾ ਲੋਕਾਂ ਨੂੰ ਗਾਣਾ ਗਾਉਣਾ ਚਾਹੀਦਾ ਹੈ, ਜੋ ਵਾਦਾ ਕੀਆ ਵੋ ਨਿਭਾਣਾ ਪੜੇ। ਕੀ ਕਰ ਲੈਣਗੇ ਗਾ ਕੇ? ਕੀ ਕਰ ਲੈਣਗੇ? ਤਾਂ ਹੀ ਚੇਤਾ ਆਊਗਾ ਇਹਨਾਂ ਨੂੰ ਵੀ ਵਾਅਦੇ ਪਹਿਲਾਂ ਇਹ ਗਾਣੇ ਗਾਣਗੇ ਸਰਕਾਰ ਵਾਸਤੇ। ਉਹ ਲੋਕ ਭੰਡ ਨੇ ਹਾਂ ਕਿ ਕਦੀ ਜਦੋਂ ਸਾਨੂੰ ਫਰਕ ਨਹੀਂ ਪੈਂਦਾ। ਬਿਲਕੁਲ ਗੱਲ ਬਾਅਦ ਕੈਪਟਨ ਸਾਹਿਬ ਵਾਂਗੂ ਜਵਾਬ ਦੇ ਦੇਣਗੇ ਮੈਂ ਕਦੋਂ ਕਿਹਾ ਨਸ਼ਾ ਮੁਕਾ ਦੂੰਗਾ। ਮੈਂ ਤਾਂ ਲੱਕ ਤੋੜਨ ਨੂੰ ਕਿਹਾ ਸੀ। ਓ ਏਦਾਂ ਹੀ ਉਹਨਾਂ ਨੇ ਕਹਿਣਾ ਮੈਂ ਕਦੋਂ ਕਹਿੰਦੇ ਮੈਂ ਤੇ ਬਾਅਦ ਕੱਲ ਨੂੰ ਕੇਜਰੀਵਾਲ ਕਹੂਗਾ ਮੈਂ ਤੇ ਕਿਹਾ ਸੀ 300 ਯੂਨਿਟ ਫ੍ਰੀ ਹੈ। ਹਾਂ। ਤੁਹਾਡੇ 320 ਹੋਏ ਆ ਤਾਂ ਕਰਕੇ ਤੁਹਾਨੂੰ 320 ਦਾ ਬਿੱਲ ਲੱਗਾ। ਓਕੇ ਕੰਡੀਸ਼ਨ ਸਪਲਾਈ ਨਹੀਂ ਕਹਿੰਦੇ ਹੈਗੇ। ਤਾਇਆ ਤੈਨੂੰ ਪਤਾ ਨਹੀਂ ਹੈ ਵੈਸੇ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਆ ਹਾਂ। ਕਿ 300 ਯੂਨਿਟ ਬਿਜਲੀ ਕਹਿੰਦੇ ਅਸੀਂ ਮੁਫਤ ਦੇਾਂਗੇ 300 ਯੂਨਿਟ ਤੱਕ। ਤੇ ਜਦੋਂ 301 ਹੋ ਗਈ ਤਾਂ ਪਿਛਲੀਆਂ 300 ਦਾ ਵੀ ਦੇਣਾ ਪਊਗਾ ਬਿੱਲ। ਐ ਤੇ ਤੈਨੂੰ ਪਤਾ ਹਾਂ। ਜਾਂ ਮੈਨੂੰ ਪਤਾ ਹਾਂ। ਜਾਂ ਜਿਹੜੇ ਉੱਗੇ ਪੱਤਰਕਾਰ ਉਹਨਾਂ ਨੂੰ ਪਤਾ। ਹਾਂ ਆਮ ਜਨਤਾ ਦੇ ਭੋਲੀ ਆ। ਆਪਾਂ- ਉਹਨਾਂ ਨੂੰ 300 ਹੀ ਸੁਣਦਾ ਪਿਆ। ਹਾਂ ਇਹ ਚੈੱਕ ਕਰੋ 300 ਦੇ ਮੈਂ ਕਿਹਾ ਮੂੰਹ ਮਾਇਆ ਚ ਐਸਾ ਗਵਾਚੇ ਜਿਵੇਂ 301 ਰੁਪਏ ਸ਼ਗਨ ਪੈ ਗਿਆ ਉਹਨਾਂ ਨੂੰ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਤਾਇਆ ਹੋਰ ਸੁਣਾ ਤੇਰੀ ਜ਼ਿੰਦਗੀ ਕਿਵੇਂ ਚੱਲਦੀ ਹੈ? ਜ਼ਿੰਦਗੀ ਕਿੱਦਾਂ ਚੱਲਣੀ ਚਾਹੀਦੀ ਹੈ ਤੇਰੇ? ਜ਼ਿੰਦਗੀ ਮੇਰੇ ਹਿਸਾਬ ਨਾਲ ਤਾਂ ਖੁਸ਼ਹਾਲ ਰਫਤਾਰ ਦੇ ਵਿੱਚ ਇੱਕਦਮ ਮਤਲਬ ਗ੍ਰਸਤੀ ਜੀਵਨ ਜਿਹੜਾ ਉਹ ਖੁਸ਼ ਹੋਣਾ ਚਾਹੀਦਾ ਹੈ। ਤੇ ਮਤਲਬ ਸਵੇਰੇ ਉੱਠੋ, ਵਧੀਆ ਚਾਹ ਪੀਓ, ਉਸ ਤੋਂ ਬਾਅਦ ਵਧੀਆ ਆਪਣਾ ਮਤਲਬ ਜੋ ਵੀ ਐਕਸਰਸਾਈਜ਼ ਕਰਨੀ ਆ ਉਹ ਕਰੋ, ਜਿਵੇਂ ਵੀ ਜ਼ਿੰਦਗੀ ਅੱਗੇ ਵਧਾਉਣੀ ਆ ਵਧਾਓ। ਪਰ
ਖੁਸ਼ਹਾਲੀ ਹੋਣੀ ਬਹੁਤ ਜ਼ਰੂਰੀ ਹੈ। ਖੁਸ਼ਹਾਲੀ ਤੇ ਮੈਂ ਕਹਿੰਦਾ ਵਾ ਬਹੁਤ ਜ਼ਰੂਰੀ ਹੈ। ਮੈਂ ਕੋਸ਼ਿਸ਼ ਵੀ ਕਰਦਾ ਕਿ ਜ਼ਿੰਦਗੀ ਮੇਰੀ ਖੁਸ਼ਹਾਲ ਹੋ ਜਾਏ। ਹਾਂ। ਜਿੱਦਾਂ ਹੀ ਮੇਰੇ ਅੰਦਰ ਖੁਸ਼ਹਾਲੀ ਦਾ ਬੂਟਾ ਖਿੜਦਾ, ਤੇਰੀ ਬੱਕਰੀ ਵਰਗੀ ਤਾਈ ਆ ਕੇ ਨਾ ਚਰ ਜਾਂਦੀ ਹੈ। ਤਾਇਆ ਹਾਂ। ਏਦਾਂ ਨਾ ਕਿਆ ਕਰ, ਕੀ ਕਵਾਂ ਉਹਦੀ ਬਦੌਲਤ ਹੀ ਅਮਰੀਕਾ 'ਚ ਬੈਠਾ, ਮੈਨੂੰ ਪਤਾ ਹੈ। ਤੂੰ ਰਹਿਣ ਦੇ। ਆਹੋ ਭਕਨਾ ਪਿੰਡ ਤੋਂ ਵਿਆਹ ਕੇ ਲਿਆਂਦੀ ਸੀ ਮੈਂ। ਹੈ ਆਹੋ ਤੇ ਫਿਰ ਹਾਂ ਪੱਕਾ ਤੇ ਮੈਂ ਸ਼ੁਰੂ ਤੋਂ ਹੀ ਸੀ, ਮੇਰੇ ਜੰਮਦੇ ਓਏ ਉਹ ਪਤਾ ਵਿਆਹ ਕਰਾਉਣ ਗਈ ਸੀ ਪੰਜਾਬ। ਰਹਿਣ ਦੇ ਤੂੰ। ਮਤਲਬ ਮੈਂ ਗਿਆ ਸੀ ਕਰਾਉਣ ਵਿਆਹ। ਪੁੱਠੀਆਂ ਨਾ ਸੁਣ ਕੇ ਆ ਜਾ ਕਰ। ਮੈਨੂੰ ਤਾਈ ਨੇ ਕਿਹਾ। ਉਹਦੇ ਕਹਿਣ ਦਾ ਗੁੰਡਾ ਕੱਲ ਨੂੰ ਕਹੇਗੀ। ਤਾਇਆ ਹਾਂ ਤੂੰ ਆਪਣੀ ਸਿਹਤ ਨੂੰ ਫਿੱਟ ਰੱਖਣ ਲਈ ਕੀ ਕਰਦਾ ਮੁਗਦਰ ਫਿਰਦਾ। ਹੈ? ਮੁਗਦਰ ਉਹ ਕੀ ਹੁੰਦਾ? ਓਏ ਪਕੋੜਨੇ ਜਿਹੜੀ ਕਮਾਈ ਦੇ ਉਹਨੂੰ ਮੁਗਦਰ ਕਹਿੰਦੇ ਆ। ਹਾਲੇ ਵੀ ਲੈ ਹੋਰ ਕੀ। ਮੇਰਾ ਕੱਲਾ 6 ਪੈਕ ਹੈ ਵੈਸਾ ਹੈਗਾ। ਮਤਲਬ ਆਈ ਐਮ ਮੈਨ ਆਫ ਆਇਰਨ। ਠੀਕ ਹੈ ਜੀ। ਤੇ ਆਇਰਨ ਮੈਂ ਰਾਜਪੁਰੀਓ ਮੰਗਾਇਆ ਸਪੈਸ਼ਲ। ਅੱਛਾ। ਹਾਂ ਮਤਲਬ ਇੰਨਾ ਵਧੀਆ ਹੈਗਾ। ਜਿਹੜੇ ਮੇਰੇ 6 ਪੈਕ ਦੇ ਵਿੱਚ ਗੈਪ ਹੈ ਨਾ, ਉਸ ਚ ਬੱਚਿਆਂ ਤੇ ਮੈਂ ਕਹਿੰਦਾ ਨਿੱਕੇ ਨਿੱਕੇ ਝੂਲੇ ਪੈ ਸਕਦੇ ਆ। ਅੱਛਾ। ਬਹੁਤ ਫਿਟਨੈਸ ਫਰੀਕ ਆ ਮੈਂ। ਹਾਂ ਮਤਲਬ ਕਹਿ ਰਿਹਾ ਕਿ ਮੈਂ ਜਦੋਂ ਕਦੇ ਸਮ ਟਾਈਮ ਆਈ ਡਰਿੰਕ ਵਿਦ ਗ੍ਰੀਨ ਟੀ। ਆ ਕੀ ਗੱਲ ਹੋਈ? ਹੈਲਦੀ ਦੀ ਹੈਲਦੀ ਹੈਗੀ ਹੈ, ਨਾਲੇ ਸਵਾਦ ਦਾ ਸਵਾਦ ਆ। ਅੱਜ ਕੱਲ ਸਰਿਆ ਪਿਆ ਤਾਇਆ ਤੇਰਾ। ਮੈਂ ਕਹਿੰਦਾ ਪਿਆ ਦੇਖੋ ਹੈਲਥ ਵੀ ਜ਼ਰੂਰੀ ਹੈ ਤੇ ਮਜ਼ਾ ਵੀ ਜ਼ਰੂਰੀ ਹੈ। ਬੋਥ ਥਿੰਗਸ ਸ਼ੁੱਡ ਫਲੋ ਬਸ ਤਾਇਆ ਜੀ। ਹਾਂਜੀ ਬੋਲਿਓ। ਤੁਸੀਂ ਕਿੰਨੇ ਚਮਚ ਖੰਡ ਖਾਂਦੇ ਹੋ ਪੂਰਾ ਦਿਨ? ਮੈਂ ਸਿਰਫ ਹਾਫ ਚਮਚ ਖੰਡ ਖਾਣਾ। ਆਲ ਡੇ ਲੌਂਗ? ਯੈਸ ਮਤਲਬ ਕਿ ਜਿੰਨੀ ਵਾਰ ਚਾਹ ਪੀਓ ਹਾਫ ਚਮਚ। ਦਿਨ ਚ 3 ਵਾਰ ਚਾਹ ਪੀ ਲਈ। ਮਤਲਬ 1.5 ਚਮਚ ਹੋਇਆ ਨਾ? ਚਮਚ ਪਰ ਲਈ ਦੀ। ਹਾਂ ਪਰ ਕੀ ਤੈਨੂੰ ਪਤਾ ਬੰਦੇ ਨੂੰ ਕਿੰਨਾ ਮਿੱਠਾ ਲੈਣਾ ਚਾਹੀਦਾ? ਜਿੰਨਾ ਕਿ ਉਹਨੂੰ ਕੀੜੇ ਨਾ ਚੜਨ। ਹੈ? ਆਹੋ ਤੇ ਜ਼ਿਆਦਾ ਮਿੱਠਾ ਖਾਓ ਤੇ ਕੀੜੀਆਂ ਚੜ ਉਹ ਜਾਂਦੀਆਂ। ਕਈ ਲੋਕ ਤਾਂ ਇੰਨਾ ਮਿੱਠਾ ਖਾਂਦੇ ਵੀ ਚਮਚ ਨਾਲ ਬੋਲ ਖੋਲਣੇ ਪੈਣ। ਉਹ ਤੇ ਮੈਂ ਕੀ ਦੱਸਾਂ ਤੈਨੂੰ ਹੁਣ। ਪੂਰੀ ਚਾਣੀ ਹੁੰਦੀ ਹੈ। ਇਹ ਸਮਝਦੇ ਨੇ ਕਿ ਜ਼ਿਆਦਾ ਮਿੱਠਾ ਵਧੀਆ ਹੁੰਦਾ। ਮੈਂ ਕਹਾਂ ਜ਼ਿਆਦਾ ਮਿੱਠਾ ਤੁਹਾਨੂੰ ਸ਼ੂਗਰ ਕਰਾ ਦਿੰਦਾ। ਹਾਂ ਤਾਇਆ ਕਿਉਂਕਿ ਇੱਕ ਰਿਸਰਚ ਹੁਣ ਸਾਹਮਣੇ ਆਈ ਹੈ। ਅੱਛਾ। ਉਸ ਰਿਸਰਚ ਦੇ ਹਿਸਾਬ ਦੇ ਨਾਲ ਉੱਚ ਦੱਸਿਆ ਗਿਆ ਕਿ ਹਰ ਇੱਕ ਬੰਦੇ ਨੂੰ ਕਿੰਨਾ ਮਿੱਠਾ ਖਾਣਾ ਚਾਹੀਦਾ। ਅੱਛਾ ਜੀ ਤੇ ਮੈਂ ਅੱਜ ਤੈਨੂੰ ਉਹੀ ਦੱਸਣਾ। ਓਕੇ। ਪਹਿਲਾਂ ਕੋਈ ਮਿੱਠਾ ਜਿਹਾ ਗਾਣਾ ਸੁਣਾ। ਹਾਂ ਸੁਣਾਵਾ। ਸੁਣਾ। ਮੈਂ ਸੁਣਾਨਾ। ਗਾਣਾ ਯਾਦ ਕਰ ਰਿਹਾ ਸੀ ਮੈਂ। ਮੈਨੂੰ ਤਾਂ ਲੱਗਾ ਤੂੰ ਸੁਣਾ ਰਿਹਾ। ਨਹੀਂ ਦੇਖੀ ਸੁਣੋ। ਹਾਂ ਰਿਮ ਜਿਮ ਗਿਰੇ ਸਾਵਨ ਸ਼ੁਲਗ ਜਾਏ ਮਨ। ਸ਼ਬਦਾਂ ਉੱਤੇ ਨਾ ਜਰਾ ਮੈਂ ਭੁੱਲ ਜਾਣਾ ਹੁੰਦਾ। ਦਾ 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 लगी कैसी ये लगन। मेरी अगन लगी एसिडिटी की प्रॉब्लम है ना मैंने। पता नहीं की लगी पर अच्छा गाया। थैंक यू। मैं बस बस ताया बस बर्दाश्त ही नहीं करती। ਤਾਇਆ ਸੱਚ ਮੈਂ ਮਿੱਠੇ ਦੀ ਗੱਲ ਕਰ ਰਹੀ ਸੀ। ਕਰੋ। ਹਾਂ ਮੈਂ ਤੁਹਾਨੂੰ ਦੱਸਦੀ ਆ ਕਿ ਇੰਡੀਅਨ ਜਰਨਲ ਆਫ ਕਮਿਊਨਿਟੀ ਮੈਡੀਸਨ ਉਹਦੀ ਇੱਕ ਖੋਜ ਚ ਪਾਇਆ ਗਿਆ ਹੈ। ਭਾਸ਼ਾ ਬਹੁਤ ਵਧੀਆ। ਥੈਂਕ ਯੂ। ਅੰਗਰੇਜ਼ੀ ਵਿੱਚ ਤੇਰੇ ਅੰਦਰ ਦਾ ਅੰਗਰੇਜ਼ ਕਿਉਂ ਜਾਗਦਾ? ਇੰਡੀਅਨ ਕਮਿਊਨਿਟੀ ਮੈਡੀਸਨ। ਤਾਇਆ ਸਮਝਿਆ ਕਰ। ਹਾਂ ਤਾਈਓ ਤੇਰੇ ਬੈਂਡ ਥੋੜੇ ਆਏ ਸਪੀਕਿੰਗ ਚ। ਪੂਰੇ ਸੀ। 5.5 ਬੈਂਡ। ਚੁੱਪ ਕਰ। ਚੁੱਪ ਹੈ। ਮੈਂ ਜਿਹੜੀ ਗੱਲ ਕਰ ਰਹੀ ਉਹਦੇ ਤੇ ਆ। ਅੱਛਾ। ਹਾਂ ਉਹਦੇ ਚ ਖੋਜ ਚ ਪਾਇਆ ਗਿਆ ਹੈ ਕਿ ਜਿਹੜੇ ਭਾਰਤ ਦੇ ਵਿੱਚ ਲੋਕ ਨੇ ਉਹ ਚੀਨੀ ਦੇ ਬਹੁਤ ਜ਼ਿਆਦਾ ਆਦੀ ਨੇ ਚਿੰਤਾਜਨਕ ਪੱਧਰ ਤੇ। ਨਹੀਂ ਚੀਨੀਆਂ ਦੇ ਤਾਂ ਅਸੀਂ ਬਹੁਤ ਆਦੀ ਹੈਗੇ। ਲੜੀਆਂ ਤੱਕ ਵੀ ਉਹਨਾਂ ਦੀ ਲਵਾਉਂਦੇ ਆ। ਤਾਇਆ ਖੰਡ ਦੀ ਗੱਲ ਕਰ ਰਹੀ ਹਾਂ। ਖੰਡ ਕਹਿ ਰਹੇ ਚੀਨੀ ਕਿਹਾ ਤੇ ਮੈਂ ਕਿਹਾ ਹਾਂ ਲੜੀਆਂ ਵੀ ਚਾਈਨੀਜ਼ ਹੁੰਦੀ। ਹਾਂ ਸ਼ੂਗਰ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਭਾਰਤ ਚ ਹਰ ਸਾਲ ਹੋਣ ਵਾਲੀਆਂ ਮੌਤਾਂ ਦੇ 80% ਲਈ ਜ਼ਿੰਮੇਵਾਰ ਨੇ। ਉਹੀ ਤੇ ਕਾਰਨ ਹੈਗਾ। ਦੇਖੋ ਜੀ ਹੁਣ ਜਿਹੜਾ ਉਹ ਮਿੱਠਾ ਹੈਗਾ ਉਹ ਪਿਓਰ ਵੀ ਨਹੀਂ। ਹਾਂ ਕੀ ਵਿੱਚ ਪੈਂਦਾ। ਬਿਲਕੁਲ ਸਹੀ। ਉਹ ਸਾਨੂੰ ਲੈ ਪੈਂਦਾ। ਇਸ ਕਰਕੇ ਕਹਿੰਦੇ ਨੇ ਭਾਵੇਂ ਇਨਸਾਨ ਬਹੁਤਾ ਮਿੱਠਾ ਹੋਏ ਭਾਵੇਂ ਖਾਣ ਪਾਨ ਬਹੁਤਾ ਮਿੱਠਾ ਹੋਏ ਇਹ ਦੋਨੋਂ ਬਹੁਤ ਨੁਕਸਾਨਦਾਇਕ ਹੁੰਦੇ ਆ। ਕੁਝ ਕਰੇਲੇ ਵਰਗੇ ਕੋੜੇ ਇਨਸਾਨ ਤੇ ਇਵਨ ਕਰੇਲਾ ਖੁਦ ਇਹਨੂੰ ਤੁਸੀਂ ਗਲੈਪ ਕਰੋ ਆਮੰਡ ਲੈ ਖਾਓ ਇਹਨੂੰ ਇੰਜੋਏ ਕਰੋ। ਐਨੇ ਬੰਦਾ ਨਹੀਂ ਖਾਣਾ ਬਲਕਿ ਬੰਦੇ ਨਾਲ ਟਾਈਮ ਬਤਾਓ। ਇਹ ਤੁਹਾਨੂੰ ਬੈਨੀਫਿਟ ਵੀ ਦੇਣਗੇ। ਬਿਲਕੁਲ ਸਹੀ ਬੈਨੀਫਿਟ ਦੇਣਗੇ। ਔਰ WHO ਦਾ ਇਹ ਕਹਿਣਾ ਹੈ ਕਿ ਹਰ ਰੋਜ਼ ਇਹਨਾਂ ਦੀ ਗੱਲ ਨਹੀਂ ਕਰਨੀ ਤਾਇਆ। ਨਹੀਂ ਇਹ 2 ਦਿਨ ਬਾਅਦ ਮੁਕਰ ਜਾਂਦੇ ਨੇ। ਮੈਂ ਤੋਂ ਬਾਅਦ ਫਿਰ ਵੀ ਉਹ ਕਹਿੰਦੇ ਕਿ ਇਹ ਤੋਂ ਜ਼ਿਆਦਾ ਮੈਨੂੰ ਤਾਈ ਤੇ ਵਿਸ਼ਵਾਸ ਹੈ। ਓਹੋ ਇੱਕ ਦਿਨ ਚ ਕਹਿੰਦੇ 6 ਚਮਚ ਤੋਂ। ਪਹਿਲੇ ਕਿ ਜ਼ਿੰਦਗੀ 'ਚ ਬਹੁਤ ਧੱਕੇ ਖਾਦੇ। ਕਦੇ ਉੱਪਰ ਥੱਲੇ ਹੋਏ। ਪੈਸੇ ਆਏ ਪੈਸੇ ਗਏ। ਕਈ ਵਾਰ ਗੋਲ ਗੱਪੇ ਖਾ ਕੇ ਛੁੱਟਾ ਤੇ ਕਈ ਵਾਰੀ ਇੰਨੀ ਗਰੀਬੀ ਸੀਗੀ ਕਿ ਪੀਜ਼ਾ ਖਾ ਕੇ ਛੁੱਟਾ। ਤਾਇਆ
ਗਰੀਬੀ ਚ ਤਾਂ ਗੋਲ ਗੱਪੇ ਖਾਣੇ ਚਾਹੀਦੇ ਸੀ, ਅਮੀਰੀ ਚ ਪੀਜ਼ਾ ਖਾਂਦੇ ਨਹੀਂ ਨੇ। ਮੈਂ ਗਰੀਬੀ ਚ ਖਾਦਾ, ਓਕੇ ਠੀਕ ਹੈ ਨਾ। ਮੈਂ ਅਮੀਰੀ ਚ ਪੈਸਾ ਜੋੜ ਲਿਆ ਸੀਗਾ ਕਿ ਜੋ ਗਰੀਬ ਹੋਊਗਾ ਪੀਜ਼ਾ ਖਾਊਗਾ। ਮੇਰੀ ਪ੍ਰੋਬਲਮ ਹੈ, ਤੈਨੂੰ ਕੀ? ਓਕੇ ਸੌਰੀ, ਮੇਰੀ ਮਰਜ਼ੀ। ਹਾਂ ਸੌਰੀ ਬਾਕੀ ਸੌਰੀ। ਦੇਖੋ ਸਾਰੀਆਂ ਗੱਲਾਂ ਇੱਕ ਪਾਸੇ ਹਾਸੇ ਚਾਰੇ ਪਾਸੇ ਸੁਣ ਰਹੇ ਹੋ ਹਰਮਨ ਤੇ ਤੁਸੀਂ ਤਾਏ ਸ਼ੌਂਕੀ ਨਾਲ, ਤੇ ਦੇਖੋ ਤੁਹਾਨੂੰ ਮੋਟੀਵੇਟ ਕਰਨਾ ਮੇਰਾ ਪਰਮ ਸਿੱਧ ਅਧਿਕਾਰ ਵੀ ਹੈ ਤੇ ਕਰਤੱਵ ਵੀ ਹੈਗਾ। ਹਾਂ ਫਰਜ਼ ਕਹਿੰਦੇ ਉਹਨੂੰ। ਮੈਂ ਕਰਤੱਵ ਕਹੂੰਗਾ, Okay. ਮੇਰੀ ਮਰਜ਼ੀ, ਮੈਂ ਜੋ ਮਰਜ਼ੀ ਕਵਾਂ। ਓਕੇ ਸੌਰੀ। ਕਹਿੰਦੇ ਨੇ ਕਿ ਸਫਲਤਾ ਉਹਨਾਂ ਦੀ ਹੀ ਉਡੀਕ ਕਰਦੀ ਹੈ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ। ਜਿਵੇਂ ਕਿ ਸਾਡਾ ਤਾਇਆ। ਬਿਲਕੁਲ, ਜਿਵੇਂ ਕਿ ਦੇਖੋ ਜੀ, ਸਫਲਤਾ ਹੈ ਮੇਰੀ ਜੈਕਲੀਨ ਤੇ ਮੁਸ਼ਕਲ ਹੈ ਮੇਰੀ ਤਾਈ। ਹੋ ਗਿਆ ਸ਼ੁਰੂ ਸਾਰੀ ਉਮਰ ਮੁਸ਼ਕਲ ਦਾ ਮੈਂ ਸਾਹਮਣਾ ਕੀਤਾ, ਤਾਂ ਇਹ ਸਫਲਤਾ ਮੇਰਾ ਰੋਜ਼ ਚਿੱਤਰਕੂਟ ਪਰਬਤ ਤੇ ਇੰਤਜ਼ਾਰ ਕਰਦੀ ਹੈ। ਜੇ ਮੈਂ ਕਰ ਸਕਦਾ ਹਾਂ ਤੁਸੀਂ ਕਿਉਂ ਨਹੀਂ। ਯੈਸ, ਤੁਹਾਡੇ ਰੋਂਗਟੇ ਖੜੇ ਹੋਣੇ ਚਾਹੀਦੇ ਮੇਰੀ ਇਹ ਗੱਲ ਸੁਣ ਕੇ। ਜੀ ਹਾਂ, ਪਟਾਕੇ ਪਾ ਦਿਓ, ਬੱਲੇ ਬੱਲੇ ਕਰਵਾ ਦਿਓ। ਫਿਲਹਾਲ ਹੁਣ ਮੇਰੇ ਜਾਣ ਦਾ ਟਾਈਮ ਹੈ, ਮਿਲਦਾ ਹਾਂ। ਮਤਲਬ ਕਿ ਫਿਲਹਾਲ ਤੁਸੀਂ ਗਾਣੇ ਛੱਡੋ, ਮੈਂ ਹੁਣੇ ਆਇਆ ਵਾਪਿਸ। ਤਾਇਆ ਜੀ ਹੈ ਹੁਣ ਦੇਖੋ ਆਪਾਂ ਗਾਣੇ ਵੀ ਸੁਣਾਤੇ, ਲਾਤੇ ਸਿਆਣੀ ਗੱਲ ਵੀ ਸੁਣਾਤੀ, ਕਰਤੀ, ਢੇਰ ਸਾਰੀਆਂ ਗੱਲਾਂ ਵੀ ਸੁਣਾਈਆਂ, ਸੁਣਾਤੀਆਂ, ਹਾਸੇ ਵੀ ਪਾਤੇ। ਹੁਣ ਤਾਂ ਜਾਣ ਦਾ ਵੇਲਾ ਹੋ ਗਿਆ। ਚਲੋ ਫਿਰ ਚਲੀਏ। ਚਲੋ ਫਿਰ ਚੱਲਦੇ ਹੈਗੇ ਆ ਤੇ ਨਾ ਸਾਰੇ ਆਪ ਦਾ ਖਿਆਲ ਰੱਖਿਆ ਕਰੋ, ਮੁਸਕਰਾਉਂਦੇ ਰਿਹਾ ਕਰੋ। ਕੁਝ ਨਹੀਂ ਪਤਾ ਕਦੋਂ ਤੁਹਾਡਾ ਵਿਆਹ ਹੋ ਜਾਣਾ, ਇਸ ਕਰਕੇ ਖੁੱਲ ਕੇ ਰੱਜ ਕੇ ਹੱਸ ਲਓ, ਕਿਉਂਕਿ ਜ਼ਿੰਦਗੀ 'ਚ ਆਪਦਾ ਕਦੇ ਵੀ ਆ ਸਕਦੀ ਹੈ। ਬਸ ਤੁਹਾਡੇ ਘਰ ਦੇ ਦੀ ਨੀਅਤ ਤੇ ਡਿਪੈਂਡ ਕਰਦਾ ਉਹ ਕਦੋਂ ਲੈ ਕੇ ਆਣਾ ਚਾਹੁੰਦੇ। ਕਿਉਂਕਿ ਇਸ ਦੁਨੀਆ 'ਚ ਨਾ ਤੁਹਾਡੇ ਆਪ ਦੇ ਸਗੇ ਮਾਂ-ਬਾਪ ਵੀ ਤੁਹਾਡੀ ਖੁਸ਼ੀ ਬਰਦਾਸ਼ਤ ਨਹੀਂ ਕਰ ਪਾਉਂਦੇ, ਤਾਂ ਤੁਹਾਨੂੰ ਕਹਿੰਦੇ ਨੇ ਕਿ ਵਿਆਹ ਕਰਵਾ ਲੈ ਪੁੱਤ। ਚੱਲ ਤਾਇਆ ਚਲੀਏ। ਚੱਲ ਚਲੀਏ।